2015 ਚ ਜਦੋਂ ਮੋਦੀ ਯੂਕੇ ਆਇਆ, ਉਹਦਾ ਆਫੀਸ਼ੀਅਲ ਦੌਰਾ ਸੀ, ਤੇ ਜਿਹੜਾ ਡੋਜ਼ੀਅਰ ਭਾਰਤ ਸਰਕਾਰ ਨੇ ਯੂਕੇ ਦੀ ਸਰਕਾਰ ਨੂੰ ਦਿੱਤਾ ਕਿ ਇਹ ਬੰਦੇ ਸਾਨੂੰ ਚਾਹੀਦੇ ਨੇ, ਇਹ ਐਂਟੀ ਇੰਡੀਆ ਨੇ, ਉਹਨਾਂ 'ਚ ਅਵਤਾਰ ਸਿੰਘ ਖੰਡਾ ਦਾ ਨਾਂ ਸੀ। ਉਦੋਂ ਅਜੇ ਉਹ ਜੀਵਨ ਔਰ ਮੌਤ ਦੀ ਲੜਾਈ ਲੜ ਰਿਹਾ। ਇੱਧਰ ਜਿਹੜਾ ਇੰਡੀਆ ਟੁਡੇ ਦੋਨੋਂ ਹੀ ਸਟੋਰੀਜ਼ ਉਹਨਾਂ ਨੂੰ ਜ਼ਹਿਰ ਦੇਣ ਦੀ ਵੀ ਦੇ ਰਿਹਾ, ਤੇ ਨਾਲ ਦੀ ਨਾਲ ਭਾਈ ਅੰਮ੍ਰਿਤਪਾਲ ਸਿੰਘ ਦੀ ਕਿਰਦਾਰਕੁਸ਼ੀ ਉਹਨਾਂ ਨੂੰ ਸਕਿਜ਼ੋਫਰੀਨੀਆ, ਡਿਪਰੈਸ਼ਨ ਔਰ ਉਹ ਸਾਰੇ ਦਾ ਸ਼ਿਕਾਰ ਦੱਸ ਕੇ ਇੱਕ ਮਾਨਸਿਕ ਰੋਗੀ ਸਾਬਤ ਕੀਤਾ ਜਾ ਰਿਹਾ। ਭਾਈ ਸਾਹਿਬ ਦੇ ਫਰਜ਼ੰਦੇ ਖਾਸ ਅਵਤਾਰ ਸਿੰਘ ਖੰਡਾ ਅੰਨਾ ਜਜ਼ਬਾ, ਕੌਮੀ ਭਾਵਨਾਵਾਂ ਦਾ ਸਮੁੰਦਰ, ਸੰਘਰਸ਼ੀ ਲੋਕਾਂ ਦੀ ਜੀਵਨੀ ਪੋਟਿਆਂ ਤੇ ਮੌਕੇ ਦੇ ਢੁਕਵੇਂ ਜਵਾਬ, ਬਾ ਕਮਾਲ ਯਾਦ ਸ਼ਕਤੀ, ਦੁਮਾਲੇ ਵਾਲਾ ਬਾਹਰੀ ਸਿੱਖੀ ਪਹਿਰਾਵਾ, ਪਵਿੱਤਰ ਅੰਦਰੂਨੀ ਸੋਚ। ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਦੀ ਦਸਤਾਰਬੰਦੀ ਹੁੰਦੀ ਹੈ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਦੇ ਤੌਰ ਤੇ ਉਹ ਵੀ ਮਾਤਾ ਚਰਨਜੀਤ ਕੌਰ ਵੀ ਰੋਡੇ ਪਿੰਡ ਪਹੁੰਚਦੇ ਨੇ ਔਰ ਉਹਨਾਂ ਨੂੰ ਸਿਰੋਪਾਓ ਦੇ ਕੇ ਨਵਾਜ ਰਹੇ ਨੇ। ਉਹਨਾਂ ਨੂੰ ਯੂਕੇ ਦਾ ਵੀਜ਼ਾ ਨਹੀਂ ਮਿਲਿਆ, ਪੁੱਤਰ ਇੱਕ ਵਾਰ ਆ ਗਿਆ ਇੰਗਲੈਂਡ, ਫਿਰ 12-13 ਸਾਲ ਪੁੱਤਰ ਦੇ ਨਾਲ ਮਿਲਾਪ ਨਹੀਂ ਹੋਇਆ, ਤੇ ਕਹਿੰਦੇ ਵੀ ਮੈਂ ਉਹਨਾਂ ਨੂੰ ਕਿਹਾ ਕਿ ਭਾਈ ਜੇ ਸੈਟਲ ਹੋ ਜਾਏ ਦੂਜਾ ਫਿਰ ਤੁਸੀਂ ਵੀ। ਉਹਨੇ ਕਿਹਾ ਨਹੀਂ, ਮੈਂ ਤਾਂ ਮੰਗਦੀ ਗੁਰੂ ਤੋਂ ਇਹ ਹੈ ਕਿ ਮੇਰੇ ਪੁੱਤਰ ਨੂੰ ਵੀ ਇਸ ਸੇਵਾ 'ਚ ਲਾ ਲਓ। ਦਰਸ਼ਕੋ, ਬ੍ਰੇਕ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਯੂਕੇ ਵਿੱਚ ਖਾਲਿਸਤਾਨੀ ਆਈਕਨ ਸਰਦਾਰ ਅਵਤਾਰ ਸਿੰਘ ਖੰਡਾ ਦੇ ਚੜ੍ਹਾਈ ਕਰ ਜਾਣ ਤੋਂ ਬਾਅਦ ਉਹਨਾਂ ਦੇ ਸਿੱਖੀ ਭਰਪੂਰ ਗੁਣਾਂ ਨੂੰ ਲੈ ਕੇ ਸਿੱਖ ਹਲਕਿਆਂ ਵਿੱਚ ਵਿਚਾਰ ਚਰਚਾ ਲਗਾਤਾਰ ਜਾਰੀ ਹੈ ਔਰ ਜਾਗਰੂਕ ਸਿੱਖ ਹਲਕਿਆਂ ਵੱਲੋਂ ਇਸ ਕਾਰੇ ਲਈ ਪਾਰਟੀ ਏਜੰਸੀਆਂ ਨੂੰ ਜ਼ਿੰਮੇਵਾਰ ਦੱਸਿਆ ਜਾ ਰਿਹਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ, ਦੇਖਣ ਸੁਣਨੇ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਉਹਨਾਂ ਸਾਰੇ ਹੀ ਆਪਣੇ ਵਿਊਅਰਸ ਦਾ ਸ਼ੁਕਰੀਆ ਅਦਾ ਕਰਦੇ ਹਾਂ ਜਿਨ੍ਹਾਂ ਨੇ ਪਿਛਲੇ 24 ਘੰਟੇ 'ਚ ਜਿਉਂ ਹੀ ਸਾਡਾ ਪ੍ਰੋਗਰਾਮ ਕੱਲ੍ਹ ਖ਼ਤਮ ਹੋਇਆ, ਹਾਲਾਂ ਅਸੀਂ ਲੇਟ ਤੱਕ ਕੀਤਾ, 9:30 ਵੱਜ ਗਏ। ਅੱਛਾ। ਔਰ ਉਹਨਾਂ ਨੇ ਫੌਰਨ ਜਿਹੜੇ ਸਾਡੇ ਪਹਿਲੇ 2 ਸੈਗਮੈਂਟ ਸੀ, ਜਿਹੜੇ ਖਾਸ ਤੌਰ 'ਤੇ ਭਾਈ ਅਵਤਾਰ ਸਿੰਘ ਖੰਡਾ ਦੀ ਜਿਹੜੀ ਹੈ ਬੇਵਕਤ ਮੌਤ ਤੋਂ ਬਾਅਦ ਕੀ ਪੋਸੀਬਿਲਿਟੀਜ਼ ਨੇ ਉਸ ਨੂੰ ਲੈ ਕੇ ਸੀ, ਉਹਨੂੰ ਬਹੁਤ ਪਸੰਦ ਕੀਤਾ। ਕਿਉਂਕਿ ਇਹ ਹੁੰਦਾ ਹੈ ਵੀ ਬਹੁਤ ਵਾਰ ਜਦੋਂ ਐਸਾ ਕੁਛ ਅਚਾਨਕ ਵਾਪਰਦਾ ਹੈ, ਇੱਕ ਭੰਬਲ ਭੂਸਾ ਪੈਦਾ ਹੁੰਦਾ ਹੈ, ਇੱਕ ਆਪਣੇ ਕਿਸਮ ਦਾ ਹਰ ਕੋਈ ਜਿਹੜਾ ਹੈ ਉਹ ਕੋਈ ਨਾ ਕੋਈ ਬਰਤਾਂਤ ਸਿਰਜਣ ਦੀ ਕੋਸ਼ਿਸ਼ ਕਰਦਾ ਹੈ। ਤੇ ਸਾਡੇ ਵਿਊਅਰ ਸਾਡੇ ਤੇ ਇਸ ਗੱਲੋਂ ਮਾਣ ਵੀ ਕਰਦੇ ਨੇ, ਤਵੱਕੋ ਵੀ ਕਰਦੇ ਨੇ ਕਿ ਭਾਈ ਅਸੀਂ ਇੱਕ ਬੈਲੈਂਸ ਤਰੀਕੇ ਦੇ ਨਾਲ ਜੋ ਵੀ ਵਾਪਰਿਆ ਜਾਂ ਇਸ ਦਾ ਦੇ ਪਿਛੋਕੜ 'ਚ ਕੀ ਹੈ ਜਾਂ ਇਸ ਦੇ ਆਫਟਰ ਇਫੈਕਟ ਕੀ ਹੋਣਗੇ। ਸੋ ਇਹ ਵੀ ਕੋਈ ਸਾਡੇ ਕੋਲ ਕੋਈ ਹੋਰ ਸਾਇੰਸ ਤਾਂ ਨਹੀਂ ਹੈ ਇਹਨੂੰ ਸਮਝਣ ਲਈ, ਜੋ ਆਲੇ ਦੁਆਲੇ ਵਾਪਰ ਰਿਹਾ ਹੁੰਦਾ ਜਾਂ ਇੱਕ ਤੁਸੀਂ ਤਜਰਬਾ ਕਹਿ ਸਕਦੇ ਹੋ ਲੰਬਾ ਵਕਤ ਉਹ ਸਾਰੇ ਦੇ ਨਾਲ ਜੁੜੇ ਹੋਣ ਕਰਕੇ ਤੁਸੀਂ ਆਪਣੇ ਦੁਸ਼ਮਣ ਨੂੰ ਚੰਗੀ ਤਰ੍ਹਾਂ ਸਮਝਦੇ ਹੋ। ਔਰ ਜ਼ਾਹਰ ਹੈ ਵੀ ਜਿਹੜੀ ਸਾਡੀ ਨੌਜਵਾਨ ਪੀੜ੍ਹੀ ਹੈ, ਸਾਡੇ ਯੰਗਸਟਰਸ ਨੇ, ਅਸੀਂ ਵੀ ਉਸ ਦੌਰ 'ਚੋਂ ਗੁਜ਼ਰੇ ਜਦੋਂ ਕਿ ਜਜ਼ਬਾਤ ਹਾਵੀ ਹੁੰਦਾ ਹੈ, ਬਹੁਤ ਵਾਰ ਡਿਸੀਜਨ ਮੇਕਿੰਗ ਜਜ਼ਬਾਤ ਦੇ ਸਿਰ 'ਤੇ ਹੁੰਦੀ ਹੈ। ਪਰ ਜੇ ਵਕਤ ਨਾਲ ਤੁਹਾਡੀ ਕਮਿਟਮੈਂਟ ਸਤਿਗੁਰੂ ਕਾਇਮ ਰੱਖਣ, ਜਜ਼ਬਾਤ ਤੋਂ ਬਿਨਾਂ ਵੀ ਗੱਲ ਤਾਂ ਹੁੰਦੀ ਹੀ ਨਹੀਂ। ਜੇ ਤੁਸੀਂ ਤੁਹਾਡੇ ਅੰਦਰੋਂ ਉਹ ਸੈਂਸਿਟੀਵਿਟੀ ਮੁੱਕ ਜਾਏ, ਜਜ਼ਬਾਤ ਤਾਂ ਸੈਂਸਿਟੀਵਿਟੀ ਨਾਲ ਹੀ ਜੁੜੇ ਹੁੰਦੇ ਨੇ, ਫਿਰ ਤਾਂ ਮੁਰਦੇ ਔਰ ਜੀਵਨ ਦੇ ਵਿੱਚ ਕੋਈ ਫਰਕ ਨਹੀਂ ਹੁੰਦਾ। ਜਦੋਂ ਕਿਸੇ ਬਾਰੇ ਇਹ ਕਿਹਾ ਜਾਂਦਾ ਜੀ ਉਹ ਤਾਂ ਚਲਦੀਆਂ ਫਿਰਦੀਆਂ ਲਾਸ਼ਾਂ ਨੇ, ਹੁਣ ਇਸ ਦਾ ਮਤਲਬ ਇਹ ਨਹੀਂ ਹੁੰਦਾ ਕਿ ਬਈ ਉਹ ਚਲਦੀਆਂ ਫਿਰਦਾ ਮਤਲਬ ਉਹਨਾਂ 'ਚ ਬਾਕੀ ਸਭ ਕੁਝ ਹੈ, ਸਿਰਫ ਉਹਨਾਂ ਦੇ ਵਿੱਚ ਉਹ ਸੰਵੇਦਨਸ਼ੀਲਤਾ ਨਹੀਂ ਹੈ, ਸੈਂਸਿਟੀਵਿਟੀ ਨਹੀਂ ਹੈ, ਉਹ ਮਹਿਸੂਸੀਅਤ ਨਹੀਂ ਹੈ, ਉਹ ਦੁੱਖ ਦਰਦ ਨੂੰ ਮਹਿਸੂਸ ਹੀ ਨਹੀਂ ਕਰਦੇ। ਤੇ ਉਹਨਾਂ ਦੇ ਭਾਣੇ ਔਰ ਇਹੀ ਲੋਕ ਹੁੰਦੇ ਨੇ ਜਿਹੜੇ ਟਾਰਚਰ ਕਰਨ ਵਾਲੇ ਵੀ ਹੁੰਦੇ ਨੇ, ਇਹੀ ਲੋਕ ਹੁੰਦੇ ਨੇ ਜਿਨ੍ਹਾਂ ਨੇ ਜਦੋਂ ਲੋਕ ਮਰੇ ਹੁੰਦੇ ਨੇ ਐਕਸੀਡੈਂਟਾਂ ਜਾਂ ਦੂਜਿਆਂ 'ਚ, ਉਹ ਜੇਬਾਂ ਫੋਲ ਰਹੇ ਹੁੰਦੇ ਨੇ, ਘੜੀਆਂ ਲਾ ਰਹੇ ਹੁੰਦੇ ਨੇ, ਉਹਨਾਂ ਦਾ ਲੁੱਟ ਰਹੇ ਹੁੰਦੇ ਨੇ ਉਹਨਾਂ ਨੂੰ। ਹੁਣ ਇਨਸਾਨ ਤਾਂ ਉਹ ਵੀ ਨੇ, ਇਨਸਾਨ ਉਹ ਵੀ ਨੇ, ਲੇਕਿਨ ਉਹ ਸਾਰਾ ਕੁਛ ਹੀ ਕਿਸੇ ਹੋਰ ਰੁੱਖ ਹੁੰਦਾ ਹੈ। ਸੋ ਸਾਡੇ ਜਿਹੜਾ ਵਿਊਅਰਸ ਨੇ ਸਾਨੂੰ ਕਿਹਾ ਕਿ ਜੀ ਇੱਕ ਬੈਲੈਂਸਡ ਐਨਾਲਿਸਿਸ ਸੀ, ਸਾਨੂੰ ਸੇਧ ਮਿਲੀ ਔਰ ਉਸ ਸਾਰੇ ਨੂੰ। ਔਰ ਮੈਂ ਇਹ ਵੀ ਦੱਸ ਦਿਆਂ, ਹਾਲਾਂ ਅਸੀਂ ਪਹਿਲੇ ਸੈਗਮੈਂਟ 'ਚ ਦੱਸਿਆ ਕਿ ਜਿਹੜੀ ਸਾਡੇ ਕੋਲ ਲੇਟੈਸਟ ਜਾਣਕਾਰੀ ਹੈ ਭਾਈ ਅਵਤਾਰ ਸਿੰਘ ਖੰਡਾ ਦੇ ਜਿਹੜਾ 24 ਘੰਟੇ 'ਚ ਜਿਨ੍ਹਾਂ ਹਲਕਿਆਂ ਵੱਲੋਂ ਇਹ ਸਵਾਲ ਚੁੱਕੇ ਗਏ, ਉਹਦੇ 'ਚ यूके सिख कौंसल वालों भी और ये मंग की गई
ਕਿ ਭਾਈ ਇਸ ਦੇ ਵਿੱਚ ਕੋਈ ਗਲਤ ਜਿਹੜੀ ਖੇਡ ਨਜ਼ਰ ਆਉਂਦੀ, ਫਾਊਲ ਪਲੇ ਜਿਹਨੂੰ ਅਸੀਂ ਕਹਿੰਦੇ ਹਾਂ, ਔਰ ਇਸ ਦੀ ਤਫਤੀਸ਼ ਹੋਣੀ ਚਾਹੀਦੀ ਹੈ। ਔਰ ਪੋਸਟਮਾਰਟਮ ਤਾਂ ਜ਼ਾਹਰ ਹੈ ਮੰਗ ਹੋਈ, ਉਹਨਾਂ ਦੀ ਆਟੋਪਸੀ ਹੋਈ, ਔਰ ਹੁਣ ਇਹ ਹੈ ਵੀ ਪੁਲਿਸ ਨੇ ਉਹਨਾਂ ਦੇ ਮ੍ਰਿਤਕ ਸਰੀਰ ਨੂੰ ਆਪਣੇ ਕਬਜ਼ੇ 'ਚ ਲੈ ਲਿਆ, ਕਿਸੇ ਹੋਰ ਨੂੰ ਉਹ ਦੇਖਣ ਨਹੀਂ ਦਿੰਦੇ ਹੈ, ਔਰ ਉਹਨਾਂ ਦੀ ਸੈਕੰਡ ਆਟੋਪਸੀ ਹੋਣ ਜਾ ਰਹੀ ਹੈ। ਔਰ ਉਸ ਤੋਂ ਜਿਹੜਾ ਇਸ ਦਾ ਮਤਲਬ ਇਹ ਹੈ ਕਿ ਜਦੋਂ ਪੁਲਿਸ ਨੇ ਵੀ ਜਾਂ ਉਹਨਾਂ ਦੀਆਂ ਸਿਕਿਉਰਿਟੀ ਏਜੰਸੀਜ਼ ਨੇ ਫੈਸਲਾ ਲਿਆ, ਉਹਨਾਂ ਨੂੰ ਜਿਹਨੂੰ ਪ੍ਰਾਈਮਾ ਫੇਸੀ ਕਹਿੰਦੇ ਨੇ, ਕਿ ਮੁੱਢਲੇ ਤੌਰ ਤੇ ਉਹਨਾਂ ਨੂੰ ਵੀ ਲੱਗਾ ਕਿ ਭਾਈ ਇਸ ਦੇ ਵਿੱਚ ਜਿਹੜਾ ਕੋਈ ਫਾਊਲ ਪਲੇ ਹੈ। ਔਰ ਅਸੀਂ ਐਪਰੀਸ਼ੀਏਟ ਕਰਦੇ ਹਾਂ ਉਸ ਸਿਸਟਮ ਨੂੰ ਕਿ ਭਾਈ ਜੇ ਉਹ ਪ੍ਰੋਪਰ ਜਿਹੜੀ ਹੈ ਫੇਅਰ ਇਨਵੈਸਟੀਗੇਸ਼ਨ ਦੇ ਨਾਲ ਕਿਸੇ ਸਿੱਟੇ ਤੱਕ ਪਹੁੰਚਣ। ਹਾਲਾਂਕਿ ਇਹ ਵੀ ਜ਼ਰੂਰੀ ਹੋਏਗਾ ਕਿ ਯੂਕੇ ਦੀਆਂ ਸੰਗਤਾਂ ਇਸ ਮਾਮਲੇ 'ਚ ਆਪਣਾ ਪ੍ਰਾਈਵੇਟ ਡਿਟੈਕਟਿਵ ਵੀ ਹਾਇਰ ਕਰਨ, ਜਿਹੜਾ ਉਹ ਨਾਲ ਹੈਲਪਿੰਗ ਹੁੰਦਾ ਹੈ ਸਾਰੇ ਉਹਨਾਂ ਸਰਕਮਸਟੈਂਸਿਸ ਔਰ ਦੂਸਰਿਆਂ ਦੇ ਲਈ। ਔਰ ਨਾਲ ਦੀ ਨਾਲ ਈਵਨ ਇੱਕ ਚੰਗਾ ਡਿਫੈਂਸ ਅਟਾਰਨੀ ਵੀ, ਤਾਂ ਕਿ ਈਵਨ ਇਸ ਨੂੰ ਕੋਰਟ ਦੇ ਜੇ ਉੱਤੇ ਵੀ ਕੋਈ ਆਨਾਕਾਨੀ ਹੁੰਦੀ ਹੈ ਪਹਿਲੀ ਸਟੇਜ ਤੇ, ਭਾਵੇਂ ਦੁਬਾਰਾ ਆਟੋਪਸੀ ਦੀ ਲਾਈਨ ਹੈ, ਤੇ ਫਿਰ ਇਸ ਦੀ ਫੁੱਲ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ। ਕਿਉਂਕਿ ਤੁਸੀਂ ਜਦੋਂ ਦੇਖਦੇ ਹੋ, ਹਾਲਾਂ ਕੱਲ੍ਹ ਤੱਕ ਸਾਡੇ ਕੋਲ ਇਹ ਜਾਣਕਾਰੀ ਨਹੀਂ ਸੀ, ਪਰ ਅੱਜ ਮੈਂ ਦੇਖ ਰਿਹਾ ਸੀ ਕਿ 2015 'ਚ ਜਦੋਂ ਮੋਦੀ ਯੂਕੇ ਆਇਆ, ਉਹਦਾ ਆਫੀਸ਼ੀਅਲ ਦੌਰਾ ਸੀ, ਤੇ ਜਿਹੜਾ ਡੋਜ਼ੀਅਰ ਭਾਰਤ ਸਰਕਾਰ ਨੇ ਯੂਕੇ ਦੀ ਸਰਕਾਰ ਨੂੰ ਦਿੱਤਾ ਕਿ ਇਹ ਬੰਦੇ ਸਾਨੂੰ ਚਾਹੀਦੇ ਨੇ, ਇਹ ਐਂਟੀ ਇੰਡੀਆ ਨੇ, ਉਹਨਾਂ 'ਚ ਅਵਤਾਰ ਸਿੰਘ ਖੰਡਾ ਦਾ ਨਾਂ ਸੀ। ਹੁਣ ਮੈਂ 8 ਸਾਲ ਪਹਿਲਾਂ ਦੀ ਗੱਲ ਕਰ ਰਿਹਾ, ਉਹ 2011 ਦੇ ਵਿੱਚ ਸਟੂਡੈਂਟ ਵੀਜ਼ੇ ਦੇ ਉੱਤੇ ਆਉਂਦੇ ਨੇ ਇੰਗਲੈਂਡ 'ਚ, ਉਦੋਂ 21-22 ਸਾਲ ਦੀ ਉਹਨਾਂ ਦੀ ਉਮਰ ਹੋਏਗੀ। ਔਰ ਉਸ ਪੀਰੀਅਡ 'ਚ ਵੀ ਜੇ ਇੰਡੀਅਨ ਸਟੇਟ ਨੂੰ, ਉਦੋਂ ਉਹਨਾਂ ਨੇ ਐਸਾ ਕਿਹੜਾ ਨਿਊਕਲੀਅਰ ਬੰਬ ਚਲਾ ਦਿੱਤਾ ਸੀ ਕਿ ਭਾਈ ਉਸ ਸਟੇਟ, ਇੰਡੀਅਨ ਸਟੇਟ ਨੂੰ ਖਤਰਾ ਹੈ। ਜੇ 2015 ਦੇ ਵਿੱਚ ਉਸ ਡੋਜ਼ੀਅਰ ਜਿਹੜਾ ਪਰਸਨਲੀ ਡਿਲੀਵਰ ਕੀਤਾ ਮੋਦੀ ਨੇ ਉਸ ਵੇਲੇ ਦੇ ਪ੍ਰਾਈਮ ਮਿਨਿਸਟਰ ਨੂੰ, ਜੇ ਇਹ ਸੀ, ਫਿਰ ਅੰਦਾਜ਼ਾ ਲਾਓ ਕਿ ਸ਼ਾਇਦ ਸਾਡੇ ਬਹੁਤ ਸਾਰੇ ਤਬਕੇ ਨੂੰ ਤਾਂ ਅਵਤਾਰ ਸਿੰਘ ਖੰਡੇ ਦੀ ਅਹਿਮੀਅਤ ਦਾ ਹੁਣ ਅਹਿਸਾਸ ਹੋ ਰਿਹਾ ਹੋਵੇਗਾ। ਹੁਣ ਸੈਲੂਟੇਸ਼ਨਸ ਦਾ ਔਰ ਜਿਹੜਾ ਉਹਨਾਂ ਦੀ ਕੁਰਬਾਨੀ ਔਰ ਉਹਨਾਂ ਦੀ ਸ਼ਖਸੀਅਤ ਦੇ ਉੱਤੇ ਵੀ ਬਹੁਤ ਕੁਝ ਆ ਰਿਹਾ। ਹਾਲਾਂ ਅੱਜ ਇੱਕ ਨੇ ਖਿਜੇ ਜੈ ਨੇ ਮੇਰੇ ਖਿਆਲ ਲਿਖਿਆ ਲੱਗਦਾ ਸੀ, ਉਹਨੇ ਕਿਹਾ ਕਿ ਜੀ ਜਦੋਂ ਜਿਉਂਦਾ ਹੁੰਦਾ ਅਸੀਂ ਉਹਦਾ ਖੁੱਲ੍ਹ ਕੇ ਵਿਰੋਧ ਕਰਦੇ ਹਾਂ, ਜਦੋਂ ਉਹਦੇ ਤੇ ਸਰਕਾਰ ਜਾਂ ਏਜੰਸੀਆਂ ਜਾਂ ਕੋਈ ਐਕਸ਼ਨ ਕਰਦੀਆਂ ਅਸੀਂ ਫਿਰ ਉਹਨਾਂ ਦੇ ਨਾਲ ਖੜੇ ਹੁੰਦੇ ਹਾਂ, ਤੇ ਜਦੋਂ ਤੁਰ ਜਾਂਦਾ ਹੈ ਫਿਰ ਅਸੀਂ ਸ਼ਰਧਾਂਜਲੀਆਂ ਦੇਣ 'ਚ ਸਭ ਤੋਂ ਮੂਹਰੇ ਹੁੰਦੇ। ਇਹ ਗੱਲ ਸਾਰੀ ਗਲਤ ਨਹੀਂ ਹੈ, ਕਿਉਂਕਿ ਮੈਂ ਸਮਝਦਾ ਵੀ ਇਹ ਅਸੀਂ ਪਿਛਲੇ ਪੀਰੀਅਡ ਦੇ ਵਿੱਚ ਇਸ ਵਰਤਾਰੇ ਨੂੰ ਦੇਖਿਆ। ਦੀਪ ਸਿੱਧੂ ਦੇ ਮੁੱਦੇ ਦੇ ਉੱਤੇ ਵੀ ਬੜਾ ਕਲੀਅਰਲੀ ਨਜ਼ਰ ਆਇਆ ਕਿ ਭਾਈ ਕਿਸ ਕਿਸਮ ਦਾ ਅਸੀਂ ਜਦੋਂ 26 ਜਨਵਰੀ ਨੂੰ ਝੰਡਾ ਜਿਹੜਾ ਸਿੱਖੀ ਦਾ ਉਹ ਲਾਲ ਕਿਲੇ ਤੇ ਫਹਿਰਾਇਆ ਜਾਂਦਾ, ਸਤਪਾਲ ਮਲਕ ਵਰਗਾ ਬੰਦਾ ਜਿਹੜਾ ਉਹ ਕਹਿੰਦਾ ਵੀ ਉਹਦੇ 'ਚ ਕੁਝ ਵੀ ਗਲਤ ਨਹੀਂ ਸੀ। ਇਹ ਉਹਨਾਂ ਨੇ ਕਿਹਾ ਵੀ ਨਹੀਂ, ਆਪਣੇ ਲੋਕਾਂ ਨੇ ਉਹਨਾਂ ਦੇ ਨੇ ਡਿਫੈਂਡ ਨਹੀਂ ਕੀਤਾ। ਉਹ ਆਪਣੇ ਇੰਟਰਵਿਊ 'ਚ ਕਹਿੰਦਾ ਸਿੱਖਾਂ ਨੇ ਪਹਿਲਾਂ ਵੀ ਤਾਂ ਚਲਾਇਆ ਹੋਇਆ ਵੀ ਉਹਨਾਂ ਦੇ ਗੁਰੂ ਦਾ ਸੀਸਗੰਜ ਹੈ, ਲਾਲ ਕਿਲਾ ਇੰਡੀਅਨ ਸਟੇਟ ਤੋਂ ਬਾਅਦ ਜੇ ਸਭ ਤੋਂ ਉਸ ਤੋਂ ਬਾਅਦ ਕਿਸੇ ਅੰਦਰ ਨੂੰ ਬਿਲੋਂਗ ਕਰਦਾ ਹੈ ਜਾਂ ਕਿਸੇ ਦਾ ਝੰਡਾ ਚਲਾਉਣ ਦਾ ਹੱਕ ਹੈ ਤੇ ਉਹ ਸਿੱਖਾਂ ਦਾ। ਫਿਰ ਉਹਨੇ ਕਿਹਾ ਸਾਡੇ ਜਾਟਾਂ ਦਾ, ਅਸੀਂ ਵੀ ਚਲਾਉਂਦੇ ਰਹੇ। ਹੁਣ ਇਹ ਇੱਕ ਗੱਲ ਬੜੀ ਅਹਿਮੀਅਤ ਵਾਲੀ ਹੈ ਕਿ ਭਾਈ, ਔਰ ਉਹਨਾਂ ਨੇ ਕੋਈ ਝੰਡਾ ਲਾਇਆ ਨਹੀਂ, ਇਹ ਨਹੀਂ ਹੈ ਵੀ ਤਿਰੰਗਾ ਲਾ ਕੇ ਲਾਇਆ ਆਪਣਾ। ਲੇਕਿਨ ਤੁਸੀਂ ਦੇਖੋ ਵੀ ਦੁਸ਼ਮਣ ਨੇ ਤਾਂ ਜੋ ਨੈਰੇਟਿਵ ਬਣਾਉਣਾ ਹੀ ਸੀ ਆਪਣਿਆਂ ਦੇ ਉਸ ਪੀਰੀਅਡ ਦੇ, ਕਾਮਰੇਡਾਂ ਦਾ ਵੀ ਛੱਡ ਦਿਓ ਲੀਡਰਸ਼ਿਪ ਦਾ, ਬਾਕੀਆਂ ਦਾ ਵੀ ਕੱਢ ਲਓ ਬਿਆਨ, ਕੌਣ ਨਾਲ ਖਲੋਂਦਾ। ਹੁਣ ਭਾਈ ਅੰਮ੍ਰਿਤਪਾਲ ਸਿੰਘ ਦੇ ਹਵਾਲੇ ਨਾਲ ਜਿਹੜਾ ਉਹ ਜਿਉਂ ਹੀ 6-7 ਮਹੀਨੇ ਦਾ ਪੀਰੀਅਡ ਹੈ, ਤੁਸੀਂ ਬਹੁਤ ਸਾਰਿਆਂ ਦਾ ਆਪਣਿਆਂ ਦਾ ਵਰਤਾਰਾ ਦੇਖ ਸਕਦੇ ਹੋ ਕਿਵੇਂ ਹੁੰਦਾ। ਸ਼ੱਕ ਹਰ ਪਾਸਿਓਂ, ਬੀਜੇਪੀ ਫਲਾਣਾ, ਉਹ ਦੀਪ ਸਿੱਧੂ ਦੀ ਫੋਟੋ ਸੰਨੀ ਦਿਓਲ ਦੇ ਨਾਲ ਉਹਦੇ ਇਲੈਕਸ਼ਨ ਉਹਨੂੰ ਹੀ ਬੀਜੇਪੀ ਇਹੀ ਹਾਲ ਜਿਹੜਾ ਹੈ ਭਾਈ ਅੰਮ੍ਰਿਤਪਾਲ ਸਿੰਘ ਦੇ ਹਵਾਲੇ। ਇਹ ਅਫਸੋਸਨਾਕ ਹੈ। ਔਰ ਇਹ ਮੈਂ ਇਹ ਕਹਿਣਾ ਚਾਹੁੰਦਾ ਕਿ ਬੇਸ਼ੱਕ ਹੁਣ ਬਹੁਤ ਕੁਝ ਪਿਛਲੇ 24 ਘੰਟੇ 'ਚ ਅਵਤਾਰ ਸਿੰਘ ਖੰਡੇ ਨੂੰ ਲੈ ਕੇ ਸਾਹਮਣੇ ਆਇਆ ਕਿ ਭਾਈ ਉਹਨੇ ਕਿਵੇਂ ਇਹਨਾਂ ਲਗਭਗ 10 ਵਰਿਆਂ ਦੇ ਵਿੱਚ 11-12 ਵਰਿਆਂ 'ਚ ਯੂਕੇ 'ਚ ਕਿਸ ਲੈਵਲ ਦਾ ਉਹ ਪਿਲਰ ਸੀ, ਕਿਸ ਲੈਵਲ ਦਾ ਉਸ ਦਾ। ਔਰ ਮੈਂ ਇਹਨਾਂ ਦੇ ਵਿੱਚ ਸਰ ਹਰਪ੍ਰੀਤ ਸਿੰਘ ਜਵੰਦਾ, ਉਹਨਾਂ ਦੀ ਬੜੀ ਖੂਬਸੂਰਤ ਲਿਖਤ ਹੁੰਦੀ ਹੈ, ਬਹੁਤ ਖੂਬਸੂਰਤ ਹਰ ਆਸਪੈਕਟ ਦੇ ਉੱਤੇ ਲਿਖਦੇ ਨੇ। ਤੇ ਉਹਨਾਂ ਨੇ ਉਹਨਾਂ ਇੱਕ ਜਿਹੜੀ ਦਿੱਤਾ, ਮੈਨੂੰ ਲੱਗਦਾ ਵੀ ਇਹ ਭਾਈ ਅਵਤਾਰ ਸਿੰਘ ਖੰਡਾ ਨੂੰ ਵੀ ਇੱਕ ਯੂਨੀਕ ਟ੍ਰਿਬਿਊਟ ਹੈ। ਉਹਨਾਂ ਨੇ ਕਿਹਾ ਵੀ ਨਿੱਜੀ ਤੌਰ ਤੇ ਭਾਵੇਂ ਮੇਰੀ ਕਦੇ ਅਵਤਾਰ ਸਿੰਘ ਖੰਡਾ ਨਾਲ ਗੱਲ ਨਹੀਂ ਹੋਈ,
ਪਰ ਪਿਤਾ ਭਾਈ ਕੁਲਵੰਤ ਸਿੰਘ ਖੁਖਰਾਣਾ ਬਾਰੇ ਬਹੁਤ ਕੁਝ ਪੜ੍ਹਿਆ ਸੁਣਿਆ। ਉਹਨਾਂ ਦੇ ਪਿਤਾ ਜੀ ਬਾਰੇ ਗੱਲ ਕਰ ਰਹੇ ਨੇ। ਚੜ੍ਹਦੀ ਕਲਾ ਵਾਲੀ ਰੂਹ, ਸਾਡੇ ਤੋਂ ਵੱਡੇ ਸਨ, ਉਸ ਵੇਲੇ ਲੰਬਾ ਸੰਘਰਸ਼ ਕੀਤਾ, ਅੰਨੀ ਕੁੱਟ ਖਾਧੀ, ਮਾਨਸਿਕ ਤਸ਼ੱਦਦ ਸਿਆ, ਸੰਖੇਪ ਜੇ ਪਰਿਵਾਰਕ ਜੀਵਨ ਦਾ ਵੀ ਤਿਆਗ ਕਰਨਾ ਪਿਆ। ਜੇ ਸੰਘਰਸ਼ ਨੂੰ ਸੰਖੇਪ ਵਿੱਚ ਪਰਿਭਾਸ਼ਿਤ ਕਰਨਾ ਹੋਵੇ ਤਾਂ ਬਸ ਆਹ 2-4 ਅੱਖਰ ਹੀ ਕਾਫੀ ਨੇ। ਗ੍ਰਸਤ ਜੀਵਨ ਵੀ ਇਹਨਾਂ ਦੇ ਪਿਤਾ ਦੀ ਕੁਰਬਾਨੀ ਔਰ ਕਿਵੇਂ ਟਾਰਚਰ ਔਰ ਦੂਸਰੇ ਚੋਂ ਲੰਘੇ। ਫਿਰ ਉਹਨਾਂ ਨੇ ਕਿਹਾ ਕਿ ਬਈ ਭਾਈ ਸਾਹਿਬ ਦਾ ਫਰਜ਼ੰਦੇ ਖਾਸ, ਹੁਣ ਇਹ ਜਿਹੜਾ ਹੈ ਉਹਨਾਂ ਦੇ ਕੁਲਵੰਤ ਸਿੰਘ ਖੁਖਰਾਣਾ ਦੇ ਸਪੁੱਤਰ ਅਵਤਾਰ ਸਿੰਘ ਖੰਡਾ ਦੀ ਗੱਲ ਹੁੰਦੀ ਹੈ। ਭਾਈ ਸਾਹਿਬ ਦੇ ਫਰਜ਼ੰਦੇ ਖਾਸ ਅਵਤਾਰ ਸਿੰਘ ਖੰਡਾ, 35 ਸਾਲ ਦੀ ਉਮਰ, ਅੰਨਾ ਜਜ਼ਬਾ, ਅਥਾਹ ਜੋਸ਼, ਕੌਮੀ ਭਾਵਨਾਵਾਂ ਦਾ ਸਮੁੰਦਰ, ਅਤੀਤ ਦਾ ਚੋਖਾ ਇਲਮ ਪਾਸਟ ਹਿਸਟਰੀ ਬਾਰੇ, ਸੰਘਰਸ਼ੀ ਲੋਕਾਂ ਦੀ ਜੀਵਨੀ ਪੋਟਿਆਂ ਤੇ ਸੰਬੰਧਿਤ ਹਵਾਲੇ, ਮੌਕੇ ਦੇ ਢੁਕਵੇਂ ਜਵਾਬ, ਬਾ ਕਮਾਲ ਯਾਦ ਸ਼ਕਤੀ, ਦੁਮਾਲੇ ਵਾਲਾ ਬਾਹਰੀ ਸਿੱਖੀ ਪਹਿਰਾਵਾ, ਪਵਿੱਤਰ ਅੰਦਰੂਨੀ ਸੋਚ। ਹੁਣ ਇਹ ਹੈ ਜਦੋਂ ਤੁਸੀਂ ਕਿਸੇ ਸ਼ਖਸੀਅਤ ਨੂੰ ਬਿਆਨਣਾ ਹੈ, 2 ਫਿਕਰਿਆਂ ਦੇ ਵਿੱਚ ਉਹਨਾਂ ਨੇ ਜਿੱਥੇ ਉਹਨਾਂ ਦੇ ਪਿਤਾ ਦੀ ਸ਼ਖਸੀਅਤ ਨੂੰ ਟ੍ਰਿਬਿਊਟ ਦਿੱਤੀ ਔਰ ਉਹਨਾਂ ਦੀਆਂ ਵੈਲਿਊਜ਼ ਦੇ ਉੱਤੇ ਫਰਜ਼ੰਦੇ ਖਾਸ, ਵੈਸੇ ਤਾਂ ਬੇਟੇ ਨੂੰ ਫਰਜ਼ੰਦ ਕਹਿੰਦੇ ਨੇ ਜੀ, ਮੇਰਾ ਫਰਜ਼ੰਦ ਹੈ, ਪਰ ਇਹ ਫਰਜ਼ੰਦੇ ਖਾਸ ਕਿ ਉਹਨਾਂ ਗੁਣਾਂ ਨੂੰ ਹੀ ਅੱਗੇ ਤੋਰਿਆ। ਔਰ ਫਿਰ ਜੇ ਉਹਨਾਂ ਦੇ ਮਾਤਾ ਜੀ ਦੀ ਗੱਲ ਜਿਵੇਂ ਮੈਂ ਕੀਤੀ ਸੀ ਕੱਲ ਵੀ, ਬੀਬੀ ਚਰਨਜੀਤ ਕੌਰ, ਔਰ ਅੱਜ ਹੀ ਕੁਦਰਤੀ ਇੱਕ ਤਸਵੀਰ ਮੈਂ ਟੈਕਨੀਕਲ ਟੀਮ ਨੂੰ ਕਹਾਂਗਾ ਉਹ ਦਿਖਾ ਵੀ ਦੇਣ, ਜਦੋਂ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਦੀ ਦਸਤਾਰਬੰਦੀ ਹੁੰਦੀ ਹੈ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਦੇ ਤੌਰ ਤੇ ਉਹ ਵੀ ਮਾਤਾ ਚਰਨਜੀਤ ਕੌਰ ਵੀ ਰੋਡੇ ਪਿੰਡ ਪਹੁੰਚਦੇ ਨੇ ਔਰ ਉਹਨਾਂ ਨੂੰ ਸਿਰੋਪਾਓ ਦੇ ਕੇ ਨਵਾਜ ਰਹੇ ਨੇ। ਔਰ ਮੈਂ ਉਹਨਾਂ ਦੇ ਚਿਹਰੇ ਵੱਲ ਕਿੰਨੀ ਦੇਰ ਉਸ ਪਿਕਚਰ ਵੱਲ ਮੈਂ ਕਿਹਾ ਕਿ ਵੀ ਇਸ ਬੀਬੀ ਨੇ ਕਿਉਂ ਜਿਹੀ ਜ਼ਿੰਦਗੀ ਹੈ, ਔਰ ਲੇਕਿਨ ਚਿਹਰੇ ਦੇ ਉੱਤੇ ਤੁਸੀਂ ਇੱਕ ਸਹਿਜ, ਇੱਕ ਸੰਤੋਖ, ਇੱਕ ਨੂਰ। ਔਰ ਜਿਵੇਂ ਕੱਲ ਵੀਰ ਮਨਿੰਦਰ ਸਿੰਘ ਸਰੀ ਨੇ ਦੱਸਿਆ ਸੀ ਕਿ ਭਾਈ ਜਦੋਂ ਉਹ ਇੱਥੇ ਆਏ ਨੇ 2-3 ਸਾਲ ਪਹਿਲਾਂ ਕੈਨੇਡਾ, ਉਹਨਾਂ ਨੂੰ UK ਦਾ ਵੀਜ਼ਾ ਨਹੀਂ ਮਿਲਿਆ, ਪੁੱਤਰ ਇੱਕ ਵਾਰ ਆ ਗਿਆ ਇੰਗਲੈਂਡ, ਫਿਰ 12-13 ਸਾਲ ਪੁੱਤਰ ਦੇ ਨਾਲ ਮਿਲਾਪ ਨਹੀਂ ਹੋਇਆ। ਤੇ ਕਹਿੰਦੇ ਵੀ ਮੈਂ ਉਹਨਾਂ ਨੂੰ ਕਿਹਾ ਕਿ ਭਾਈ ਜੇ ਸੈਟਲ ਹੋ ਜਾਏ ਦੂਜਾ ਫਿਰ ਤੁਸੀਂ ਵੀ, ਉਹਨੇ ਕਿਹਾ ਨਹੀਂ ਮੈਂ ਤਾਂ ਮੰਗਦੀ ਗੁਰੂ ਤੋਂ ਇਹ ਹੈ ਕਿ ਮੇਰੇ ਪੁੱਤਰ ਨੂੰ ਵੀ ਇਸ ਸੇਵਾ ਚ ਲਾ ਲਓ। ਇਸ ਗੱਲ ਦਾ ਤਾਂ ਕਦੇ ਖਿਆਲ ਹੀ ਨਹੀਂ ਆਇਆ ਕਿ ਕੀ ਹੈ। ਹੁਣ ਇਹ ਤਾਂ ਇੱਕ ਪਾਸੇ ਸਿੱਖੀ ਜਜ਼ਬਾ ਔਰ ਇਹ ਸਾਰੇ ਨੂੰ ਅਸੀਂ ਜਿਹੜਾ ਉਸ ਨੂੰ ਪ੍ਰਣਾਏ ਹੋਏ ਹੈ, ਪ੍ਰਣਾਮ ਕਰਦੇ ਹਾਂ। ਪਰ ਜਦੋਂ ਦੁਸ਼ਮਣ ਦੀ ਗੱਲ, ਜਿਵੇਂ ਧਰਮਿੰਦਰ ਸਿੰਘ ਹੋਰਾਂ ਨੇ ਵੈਨਕੂਵਰ ਤੋਂ ਕਿਹਾ ਸੀ ਕਿ ਭਾਈ ਕਿਵੇਂ ਚੜਾਣ ਦੀ ਲਾਈਨ ਵੀ ਹੈ ਔਰ ਇਸ ਦੇ ਪਿੱਛੇ ਕੀ ਸਾਜ਼ਿਸ਼ ਹੈ, ਔਰ ਇਹਦੇ ਉੱਤੇ ਕੱਲ ਇੱਕ ਸ਼ਿਸ਼ਰ ਦੁਬੇ ਦਾ ਟਵੀਟ ਜਿਹੜਾ ਘੁੰਮਦਾ ਰਿਹਾ ਸਾਰੇ ਪਾਸੇ, ਇਹ ਬਿਗਨਿੰਗ 'ਚ ਹੀ ਆ ਗਿਆ ਸੀ, ਜਿਸ ਤੋਂ ਅੰਦਾਜ਼ਾ ਹੋ ਗਿਆ ਸੀ ਕਿਉਂਕਿ ਹੋਰ ਵੀ ਬਹੁਤ ਸਾਰਿਆਂ ਦੀ ਲਾਈਨ ਇਸ ਦੇ ਉੱਤੇ, ਜਿਵੇਂ ਅਸੀਂ ਗੱਲ ਕੀਤੀ ਸੀ ਕਿ ਇੰਡੀਆ ਟੁਡੇ ਦੀ ਕਮਲਜੀਤ ਸੰਧੂ ਨੇ ਸਟੋਰੀ ਕਰਕੇ ਪਹਿਲਾਂ ਹੀ ਜਿਹੜਾ ਜ਼ਹਿਰ ਦੇਣ ਦੀ ਗੱਲ ਕੀਤੀ ਸੀ। ਔਰ ਜਦੋਂ ਅਸੀਂ ਇਸ ਦੇ ਉੱਤੇ ਕੀਤਾ ਤਾਂ ਇੱਕ ਹਿੰਦੂ ਤਵੀ ਨੇ ਥੱਲੇ ਕਮੈਂਟ ਲਿਖਿਆ ਹੋਇਆ ਸੀ ਕਿ ਜੀ ਉਹਨੇ ਕਮਲਜੀਤ ਸੰਧੂ ਨੇ ਵੀ ਸਟੋਰੀ ਤਾਂ ਇਹੀ ਕਿਹਾ ਸੀ ਕਿ ਉਹਨਾਂ ਦੇ ਨੇੜਲੇ ਦੋਸਤ ਸੂਤਰਾਂ ਤੋਂ, ਤੇ ਤੁਸੀਂ ਕਿਵੇਂ ਕਹਿ ਸਕਦੇ ਹੋ ਜੀ ਕਿ ਉਹਨਾਂ ਨੂੰ ਕਿੱਥੋਂ ਜਾਣਕਾਰੀ ਮਿਲੀ। ਇੱਕ ਗੱਲ ਦਾ ਧਿਆਨ ਰੱਖੋ, ਜਦੋਂ ਵੀ ਇਹ ਨਿਊਜ਼, ਹੁਣ ਕਿਉਂਕਿ ਅਸੀਂ ਤਾਂ ਆਲਮੋਸਟ 4 ਦਹਾਕਿਆਂ ਤੋਂ ਇਹ ਸਾਰੇ ਪੈਟਰਨ ਨੂੰ ਇਹਨਾਂ ਦੇ ਦੇਖਿਆ, ਜਿਹੜੀ ਪਲਾਂਟਡ ਨਿਊਜ਼ ਹੁੰਦੀ ਹੈ ਉਹਦੇ 'ਚ ਤੁਸੀਂ ਇਹ ਲਫ਼ਜ਼ ਦੇਖੋਗੇ ਫਰੋਮ ਦਾ ਰਿਲਾਇਬਲ ਸੋਰਸਿਸ, जानकार सूत्रों के हवाले से ਜਾਂ ਜਾਣਕਾਰ ਸੂਤਰਾਂ ਅਨੁਸਾਰ। ਸੂਤਰ ਕਦੇ ਦਿੱਤੇ ਨਹੀਂ ਹੁੰਦੇ, ਸੋਰਸ ਕੀ ਹੈ। ਹੁਣ ਇਹ ਕਹਿ ਦਿਓ ਕਿ ਜੀ ਉਹਨਾਂ ਦੇ ਕਿਸੇ ਕਰੀਬੀ ਰਿਸ਼ਤੇਦਾਰ ਨੇ, ਕਰੀਬੀ ਕਿਹੜਾ ਹੋਇਆ, ਭੈਣ ਮਾਂ ਉੱਥੇ ਬੈਠੀ ਹੈ ਇੰਗਲੈਂਡ 'ਚ, ਉਹਨਾਂ ਦਾ ਕੋਈ ਨਹੀਂ ਹੈ, ਕਿਹੜਾ ਦੋਸਤ ਕਿਹੜਾ ਜਿਨ੍ਹਾਂ ਨੂੰ ਪਤਾ ਹੀ ਨਹੀਂ ਹੈ ਕਿ ਵੀ ਕੀ ਹੋ ਰਿਹਾ। ਸੋ ਜੋ ਖਬਰ ਜਦੋਂ ਪਲਾਂਟ ਕੀਤੀ ਜਾਂਦੀ ਵਹੀਂ ਪਲਾਂਟ ਕੀਤੀ ਜਾਂਦੀ ਕਿ ਭਰੋਸੇਯੋਗ ਸੂਤਰਾਂ ਦੇ ਹਵਾਲੇ ਨਾਲ। ਹੁਣ ਕਿਹੜੇ ਸੂਤਰ ਨੇ ਜਾਂ ਤਾਂ ਤੁਸੀਂ ਦੱਸੋ। ਸੋ ਜਿਹੜੀ ਇਸ ਕਿਸਮ ਦੀ ਨਿਊਜ਼ ਹੁੰਦੀ ਆ ਔਰ ਉਹਦੀ ਤੁਸੀਂ ਟਾਈਮਿੰਗ ਦੇਖਦੇ ਹੋ, ਫਿਰ ਤੁਹਾਨੂੰ ਨਜ਼ਰ ਆ ਜਾਂਦਾ ਵੀ ਇਹ ਪਲਾਂਟ ਕੀਤਾ ਵੀ ਉਦੋਂ ਅਜੇ ਉਹ ਜੀਵਨ ਔਰ ਮੌਤ ਦੀ ਲੜਾਈ ਲੜ ਰਿਹਾ। ਇੱਧਰ ਜਿਹੜਾ ਇੰਡੀਆ ਟੁਡੇ ਦੋਨੋਂ ਹੀ ਸਟੋਰੀਜ਼ ਉਹਨਾਂ ਨੂੰ ਜ਼ਹਿਰ ਦੇਣ ਦੀ ਵੀ ਦੇ ਰਿਹਾ ਤੇ ਨਾਲ ਦੀ ਨਾਲ ਭਾਈ ਅੰਮ੍ਰਿਤਪਾਲ ਸਿੰਘ ਦੀ ਕਿਰਦਾਰ ਕੁਸ਼ੀ ਉਹਨਾਂ ਨੂੰ ਸਕੀਜ਼ੋਫਰੀਨੀਆ, ਡਿਪਰੈਸ਼ਨ ਔਰ ਉਹ ਸਾਰੇ ਦਾ ਸ਼ਿਕਾਰ ਦੱਸ ਕੇ ਇੱਕ ਮਾਨਸਿਕ ਰੋਗੀ ਸਾਬਤ ਕੀਤਾ ਜਾ ਰਿਹਾ। ਔਰ ਦੋਨਾਂ ਦਾ, ਕਿਉਂਕਿ ਵਾਰਿਸ ਪੰਜਾਬ ਦੇ ਦਾ ਥਿੰਕ ਟੈਂਕ ਵੀ ਹੈ ਅਵਤਾਰ ਸਿੰਘ ਖੰਡਾ ਔਰ ਡਿਫਾਇੰਸ ਦਾ ਇੱਕ ਚਿੰਨ੍ਹ ਵੀ ਹੈ
ਅੰਮ੍ਰਿਤਪਾਲ ਸਿੰਘ ਗਰਾਊਂਡ ਦੇ ਉੱਤੇ ਉਤਰਦਾ ਹੈ। ਸੋ ਸਾਈਮਲਟੇਨੀਅਸਲੀ ਜਦੋਂ, ਕਿਉਂਕਿ ਇੱਕ ਗੱਲ ਦਾ ਧਿਆਨ ਰਹੇ ਕਿ ਵੀ ਜਿਹੜੀਆਂ ਏਜੰਸੀਆਂ ਜਦੋਂ ਐਕਟ ਕਰਦੀਆਂ ਨੇ ਕਈ ਵਾਰ ਆਪਣੀ ਆਪ ਨੂੰ ਲੁਕਾਉਣ ਲਈ ਓਵਰ ਐਕਟ ਵੀ ਕਰਦੀਆਂ ਜਦੋਂ, ਔਰ ਉੱਥੇ ਫੜਿਆ ਜਾਂਦਾ ਜਦੋਂ ਤੁਹਾਨੂੰ ਲੱਗੇ ਕਿ ਵੀ ਟੂ ਮੈਨੀ ਪ੍ਰੂਫਸ, ਉਦੋਂ ਵੀ ਸ਼ੱਕ ਦੀ ਸੂਈ ਆਉਂਦੀ ਹੈ। ਔਰ ਹੁਣ ਅਸੀਂ ਹੋਪ ਕਰਦੇ ਹਾਂ ਜੇ ਬ੍ਰਿਟਿਸ਼ ਜਿਹੜੀ ਹੈ ਉਹਨਾਂ ਦੀਆਂ ਏਜੰਸੀਆਂ ਨੇ ਇਸ ਨੂੰ ਫਾਊਲ ਪਲੇ ਦੇਖਦੇ ਆ, ਸੈਕੰਡ ਆਟੋਪਸੀ ਔਰ ਬਾਕੀਆਂ ਆਪਣੇ ਕਬਜ਼ੇ 'ਚ ਕਰਕੇ ਉਹ ਕਰ ਰਹੇ ਨੇ, ਤਾਂ ਵੀ ਹੋਪ ਕਿ ਟਰੂਥ ਕਮਸ ਆਊਟ। ਲੇਕਿਨ ਜਿਵੇਂ ਈਵਨ ਭਾਈ ਹਰਪ੍ਰੀਤ ਸਿੰਘ ਜਵੰਦਾ ਨੇ ਇਸੇ ਹੀ ਆਪਣੀ ਲਿਖਤ ਦੇ ਅਖੀਰ ਦੇ ਵਿੱਚ ਕਿਹਾ ਕਿ ਭਾਈ ਅਖੀਰ ਵਿੱਚ ਸੰਘਰਸ਼ੀ ਵੀਰਾਂ ਨੂੰ ਇੱਕ ਨਿਮਾਣੀ ਜਿਹੀ ਅਰਜ਼ੋਈ ਤੇ ਅਪੀਲ, ਆਪਣੇ ਆਸੇ-ਪਾਸੇ ਬਾਰੇ ਸੁਚੇਤ ਚੁਕੰਨੇ ਰਹਿਣਾ ਅਤੇ ਸਿਹਤ ਦੇ ਮਾਮਲੇ ਵਿੱਚ ਕਿਸੇ ਕਿਸਮ ਦੀ ਵੀ ਕੋਈ ਘੋਲ ਨਾ ਕਰਨੀ ਸਮੇਂ ਦੀ ਵੱਡੀ ਲੋੜ ਹੈ। ਸੋ ਅਸੀਂ ਇਹ ਸਮਝਦੇ ਹਾਂ ਵੀ ਇਸ ਤੋਂ ਕੋਈ ਪੈਨਿਕ ਹੋਣ ਦੀ ਲੋੜ ਵੀ ਨਹੀਂ ਹੈ, ਕਿਉਂਕਿ ਸਿੱਖੀ ਦਾ ਤਾਂ ਕੋਈ ਉਸ ਕਿਸਮ ਦਾ ਪੈਨਿਕ ਤਾਂ ਦੂਰ, ਪਰ ਚੁਕੰਨੇ ਹੋਣਾ, ਕੌਸ਼ੀਅਸ ਹੋਣਾ, ਖੇਡ ਨੂੰ ਸਮਝਣਾ ਇਹ ਵੀ ਬੜਾ ਜ਼ਰੂਰੀ ਹੈ। ਕਿਉਂਕਿ ਅਲਟੀਮੇਟਲੀ ਅਸੀਂ ਜਦੋਂ ਇਹ ਦੇਖਦੇ ਹਾਂ ਕਿ ਅਕਲੀ ਸਾਹਿਬ ਸੇਵੀ ਹੈ, ਅਕਲੀ ਪਾਈ ਹੈ ਮਾਣ, ਕਿ ਭਾਈ ਅਕਲ ਦਾ ਇਸਤੇਮਾਲ, ਇੰਟੈਲੈਕਟ ਦਾ ਇਸਤੇਮਾਲ ਭਾਵੁਕਤਾ ਤੋਂ ਥੋੜੇ ਜਿਹੇ ਪਾਸੇ ਹਟ ਕੇ ਲੌਜਿਕ ਦੇ ਨਾਲ, ਔਰ ਜਿਹੜਾ ਦੁਸ਼ਮਣ ਜਿਹੜਾ ਮੁਗਲਾਂ ਤੋਂ ਵੱਧ ਜ਼ਾਲਮ ਹੈ, ਅੰਗਰੇਜ਼ਾਂ ਤੋਂ ਵੱਧ ਚਲਾਕ ਹੈ, ਔਰ ਜਿਨ੍ਹਾਂ ਦੇ ਲਈ ਅਖਲਾਕੀਅਤ ਜਾਂ ਕੋਈ ਵੀ ਉਸ ਕਿਸਮ ਦੀ, ਅਸੀਂ ਕੋਈ ਲੈਵਲਡ ਗਰਾਊਂਡ ਵਾਲੇ ਐਨਮੀ ਨਾਲ ਨਹੀਂ ਲੜ ਰਹੇ, ਅਸੀਂ ਇੱਕ ਸ਼ਾਤਰ, ਝੂਠਾ, ਮਕਾਰ, ਬੇਈਮਾਨ, ਫਰੇਬੀ, ਜਿੰਨੇ ਦੁਨੀਆ ਦੀਆਂ ਨੈਗੇਟਿਵਿਟੀਜ਼ ਲੱਗ ਸਕਦੀਆਂ ਉਹਦੇ ਨਾਲ ਜੋੜ ਦਿਓ। ਔਰ ਸਭ ਤੋਂ ਅਖੀਰ 'ਚ ਮੂੰਹ ਮੇ ਰਾਮ ਰਾਮ ਬਗਲ ਮੇ ਛੁਰੀ, ਇਹ ਜਿਹੜੀ ਸੂਡੋ ਸਪੀਕ ਹੈ, ਡਿਸੈਪਟਿਵ ਕਰੈਕਟਰ ਹੈ, ਜਿਹੜਾ ਦੋ ਮੂੰਹੇ ਸੱਪ ਵਾਲਾ ਵੀ ਜਿਹੜਾ ਪਾਰਟ ਹੈ ਉਹ ਤਾਂ ਹੈ ਹੀ ਹੈ, ਲੇਕਿਨ ਉਹੀ ਕਿ ਹੱਥ ਛੁਰੀ ਜਗਤ ਕਸਾਈ, ਐਵੇਂ ਨਹੀਂ ਬੁੱਚਰ ਆਫ ਦਾ ਵਰਲਡ ਕਿਹਾ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਅਥਲੈਨ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।